ਸੈਕੂਲਰ ਜੈਨੂਇਨਲੀ ਜਿਹਨੂੰ ਸੈਕੂਲਰ ਕਹਿਣਾ ਹੋਏ ਤੇ ਉਹ ਮਿਸਟਰ ਜਿਨ੍ਹਾਂ ਕਿਉਂ ਕਾਇਦੇ ਆਜ਼ਮ ਅਲਟੀਮੇਟਲੀ ਜਦੋਂ ਉਹਨਾਂ ਨੇ ਕਲੋਜ਼ ਹੋ ਕੇ ਦੇਖਿਆ ਗਾਂਧੀ ਦੇ, ਨਹਿਰੂ ਦੇ, ਪਟੇਲ ਦੇ ਕਿ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਸ਼ੁੱਧ ਬਨਾਰਸੀ ਹਿੰਦੂ ਲੁਕੇ ਹੋਏ ਨੇ। ਨਹਿਰੂ ਦੇ ਤੁਸੀਂ ਸਾਰੇ ਐਕਸ਼ਨ ਦੇਖੋਗੇ ਕਿਵੇਂ ਪੰਜਾਬਿਆਂ ਦੇ ਵਿੱਚ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣਾ ਬਿਨਾਂ ਕਿਸੇ ਐਗਰੀਮੈਂਟ, ਬਿਨਾਂ ਕਿਸੇ ਪਾਰਟ ਤੋਂ, ਬਾਕੀ ਜ਼ਬਾਨਾਂ ਦੇ ਆਧਾਰਿਤ ਲਿੰਗੁਇਸਟਿਕ ਸਟੇਟਸ ਭਾਰਤ 'ਚ ਬਣ ਜਾਣੀ ਹੈ। ਤੇ ਜਦੋਂ ਪੰਜਾਬ ਦੇ ਵਿੱਚ ਮੰਗ ਉੱਠੀ, ਅਕਾਲੀਆਂ ਨੇ ਮੋਰਚਾ ਲਾਇਆ ਤੇ ਉਹਨਾਂ ਅੱਗੋਂ ਜਵਾਬ ਇਹ ਤੋਂ ਗਵਾਰੋਂ ਕੀ ਭਾਸ਼ਾ ਹੈ। ਜੰਮੂ ਕਸ਼ਮੀਰ ਦਾ ਮੁੱਦਾ ਵੀ ਨਹਿਰੂ ਹੀ ਲੈ ਕੇ ਗਿਆ UN ਸਿਕਿਉਰਿਟੀ ਕਾਉਂਸਲ, ਲੇਕਿਨ ਉਹਨੇ ਆਪਣੇ ਜਿਉਂਦੇ ਜੀ ਜਿਹੜਾ ਉਹ ਉੱਥੇ ਪ੍ਰੈਬਸਾਈਟ ਨਹੀਂ ਹੋਣ ਦਿੱਤਾ। ਉਹੀ ਸੈਕੂਲਰਿਜ਼ਮ ਦਾ ਲਬਾਦਾ ਹੌਲੀ ਹੌਲੀ ਕਾਂਗਰਸ ਨੇ ਆਪਣਾ ਰੰਗ, ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀ ਕੀਤਾ ਇਹ ਹੁਣ ਦੱਸਣ ਦੀ ਲੋੜ ਨਹੀਂ ਹੈ। ਜੂਨ 84 ਦਾ ਘੱਲੂਘਾਰਾ ਔਰ ਨਵੰਬਰ 'ਚ ਵੀ ਜੋ ਹੋਇਆ ਉਹ ਵੀ ਆਲਰੇਡੀ ਪਲੈਨਡ ਸੀ। ਫਰਕ ਇੰਨਾ ਹੀ ਹੈ ਕਿ ਉਹ ਜਿਹੜਾ ਸੌਫਟ ਹਿੰਦੂਤਵਾ ਸੈਕੂਲਰਿਜ਼ਮ ਦੇ ਲਬਾਦੇ 'ਚ ਸੀ, ਉਸ ਤੋਂ ਸਫ਼ਰ ਹੁਣ ਨੰਗਾ ਚਿੱਟਾ ਹਿੰਦੂਤਵਾ RSS ਦਾ। ਸੋ 12 ਸਾਲਾਂ 'ਚ ਤੁਸੀਂ ਦੇਖ ਲਓ ਕਿ ਹਿੰਦੂਤਵਾ ਖੁੱਲ੍ਹ ਕੇ ਅੱਜ ਮੁਸਲਮਾਨ ਜਿਹੜੇ ਨੇ ਉਹ ਪਬਲਿਕ ਥਾਵਾਂ ਤੇ ਨਮਾਜ਼ ਨਹੀਂ ਪੜ੍ਹ ਸਕਦੇ। ਉਹਨਾਂ ਦੀ ਜਿਹੜੀ ਹੈ ਕੁਰਬਾਨੀ ਦੇ ਉੱਤੇ ਕਰਨ ਦਾ ਜਿਹੜਾ ਹੱਕ ਹੈ ਉਸ ਦੇ ਉੱਤੇ ਵੀ ਛਾਪਾ ਮਾਰਿਆ ਹੋਇਆ ਹੈ। ਐਨ ਜਦੋਂ ਕਿ ਇਸ ਈਦ ਦਾ ਮੌਕਾ ਉਸ ਤੋਂ ਠੀਕ ਪਹਿਲਾਂ ਜਿਹੜਾ ਤਮਿਲਨਾਡੂ ਦੇ ਹਾਈ ਕੋਰਟ ਨੇ ਫੈਸਲਾ ਸੁਣਾਇਆ, ਬੈਨ ਕਾਊ ਸਲੌਟਰ ਇਨ ਤਮਿਲਨਾਡੂ ਵਿਦ ਇਮੀਡੀਏਟ ਇਫੈਕਟ, ਆਰਡਰਸ ਮੈਡਰਾਸ ਹਾਈ ਕੋਰਟ। ਬਹੁਤ ਸਾਰੀਆਂ ਥਾਵਾਂ ਤੇ ਜੋ ਇਨਸਾਈਡ ਚੱਲ ਰਿਹਾ ਹੈ ਉਹ ਬਹੁਤ ਵਾਰ ਕਦੇ ਮੀਡੀਆ ਤੱਕ ਹੀ ਨਹੀਂ ਪਹੁੰਚਦਾ। ਮੁਸਲਮਾਨ ਖੌਫਜ਼ਦਾ ਹੈ, ਡਰਿਆ ਹੋਇਆ ਹੈ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼। ਮੈਂ ਤੁਹਾਡੀ ਹੋਸਟ ਅਨੀਮ ਕੌਰ ਤੇ ਮੈਂ TV84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 27 ਮਈ 2026 13 ਜੇਠ ਨਾਨਕਸ਼ਾਹੀ ਸੰਮਤ 558 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਹਾਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਵੈਲਕਮ ਕੈਨੇਡਾ, roku, ਜਦ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਅਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਜਿਹੜਾ ਅੱਜ ਦਾ ਸਪਾਂਸਰਸ਼ਿਪ ਜਿਹੜੀ ਭੇਜੀ ਹੈ ਸਾਡੇ ਵਿਊਅਰ ਨੇ, ਜਿਸ ਤਰ੍ਹਾਂ ਕਿ ਹਿਊਸਟਨ ਟੈਕਸਸ ਤੋਂ ਗਗਨਦੀਪ ਸਿੰਘ ਸਾਹਿਬ ਜੀਰਾ ਨੇ। ਸੋ ਇਹਨਾਂ ਨੇ TV84 ਦੀ ਚੜ੍ਹਦੀ ਕਲਾ ਤੇ ਨਾਲ ਹੀ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਤੇ ਅਸੀਂ ਗਗਨਦੀਪ ਸਿੰਘ ਸਾਹਿਬ ਜੀਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਨਾਲ ਹੀ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ।
ਸੋ ਵੀਰ, ਜਿਸ ਤਰ੍ਹਾਂ ਕਿ ਅੱਜ ਅਮਰੀਕਾ ਦੇ ਵਿੱਚ ਸਾਡੇ ਮੁਸਲਮਾਨ ਵੀਰ ਭੈਣਾਂ ਦੇ ਜਿਸ ਤਰ੍ਹਾਂ ਕਿ ਅੱਜ ਈਦ ਹੈ, ਸੋ ਅਸੀਂ ਉਹਨਾਂ ਸਭ ਨੂੰ ਈਦ ਮੁਬਾਰਕ ਕਹਿੰਦੇ ਆ। ਔਰ ਜਿਸ ਤਰ੍ਹਾਂ ਕਿ ਆਪਾਂ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅੱਜ ਤੋਂ ਠੀਕ 62 ਸਾਲ ਪਹਿਲਾਂ 27 ਮਈ 1964 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਮੌਤ ਹੋਈ ਸੀ। ਭਾਵੇਂ ਨਹਿਰੂ ਜਾਂ ਉਸ ਦੀ ਕਾਂਗਰਸ ਪਾਰਟੀ ਨੂੰ ਸੈਕੂਲਰ ਕਿਹਾ ਜਾਂਦਾ ਹੈ, ਪਰ ਅਸਲ ਵਿੱਚ ਸੈਕੂਲਰਿਜ਼ਮ ਦੇ ਲਬਾਦੇ ਵਿੱਚ ਇਹ ਸੌਫਟ ਹਿੰਦੂਤਵਾ ਸੀ। ਸੋ ਹੁਣ 62 ਸਾਲ ਬਾਅਦ ਭਾਰਤ ਆਰਐਸਐਸ ਦੇ ਸੁਪਨਿਆਂ ਦਾ ਹਿੰਦੂ ਰਾਸ਼ਟਰ ਬਣ ਚੁੱਕਾ ਹੈ, ਔਰ ਜਿਸ ਵਿੱਚ ਘੱਟ ਗਿਣਤੀਆਂ ਸਾਹਮਣੇ ਦੋ ਹੀ ਰਸਤੇ ਹਨ, ਹਿੰਦੂਆਂ ਵਿੱਚ ਜਜ਼ਬ ਹੋਣਾ ਜਾਂ ਮੁਕੰਮਲ ਤਬਾਹੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਟਾ ਗਗਨਦੀਪ ਸਿੰਘ, ਜਿਸ ਨੂੰ ਪਿਆਰ ਨਾਲ ਸਾਹਿਬ ਕਹਿੰਦੇ ਨੇ, ਉਹਨਾਂ ਦਾ ਸਮੁੱਚੀ ਫੈਮਿਲੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਮੁੱਚਾ ਪਰਿਵਾਰ ਭਾਈ ਜਰਨੈਲ ਸਿੰਘ, ਜਿਹੜੇ ਸਾਡੇ ਸਾਥੀ ਵੀ ਨੇ, ਸਹਿਯੋਗੀ ਵੀ ਨੇ, ਔਰ 1990 ਦੇ ਵਿੱਚ ਜਦੋਂ ਪਹਿਲੀ ਵਾਰ ਸਾਡਾ ਹਿਊਸਟਨ ਜਾਣਾ ਹੋਇਆ, ਉਦੋਂ ਪੰਥਕ ਕਮੇਟੀ ਪੂਰੀ ਕਮਾਂਡ ਦੇ ਵਿੱਚ ਸੀ, 4 ਜੁਝਾਰੂ ਜਥੇਬੰਦੀਆਂ ਦੀ ਸਟਰਗਲ ਆਪਣੀ ਸਿਖਰ 'ਤੇ ਸੀ। ਔਰ ਉਸ ਪੀਰੀਅਡ ਦੇ ਵਿੱਚ ਇਹ ਭਾਈ ਜਰਨੈਲ ਸਿੰਘ, ਭਾਈ ਧਿਆਨ ਸਿੰਘ ਇਹ ਜੁੜੇ ਸੰਘਰਸ਼ ਲਈ ਤਾਂ ਪਹਿਲਾਂ ਹੀ ਜਿਹੜਾ ਉਹ ਆਪਣਾ ਧਿਆਨ ਵੀ ਰੱਖਦੇ ਸੀ, ਪਿਆਰ ਵੀ ਕਰਦੇ ਸੀ, ਔਰ ਆਪਣੇ ਆਪ 'ਚ ਇੱਕ ਜੁਝਾਰੂ ਸਪਿਰਿਟ ਵਾਲੇ ਨੌਜਵਾਨ ਸੀ। ਪਰ ਉਹਨਾਂ ਦੇ ਨਾਲ ਜਿਹੜਾ ਰਾਬਤਾ ਸੀ, ਇਹ ਲਗਾਤਾਰਤਾ ਨਾਲ ਲਗਭਗ ਇਹਨਾਂ 4 ਦਹਾਕਿਆਂ ਦੇ ਵਿੱਚ ਜਿਹੜੀ ਇਹ ਸਾਂਝ ਹੈ ਇਹ ਹੋਰ ਵੀ ਪ੍ਰਬਲ ਹੋਈ ਹੈ, ਔਰ ਉਹਨਾਂ ਦਾ ਸਮੁੱਚਾ ਪਰਿਵਾਰ ਵੀ ਡੈਡੀਕੇਟਿਡ ਹੈ, ਇਸ ਪਾਸੇ ਤੁਰੇ ਹੋਏ ਨੇ। TV 84 ਰੈਗੂਲਰਲੀ ਮੋਨੀਟਰ ਕਰਦੇ ਨੇ, ਵਾਚ ਕਰਦੇ ਨੇ, ਆਪਣੇ ਸੁਝਾਅ ਵੀ ਦਿੰਦੇ ਨੇ, ਖੁਦ ਵੀ ਗਾਇਕੀ ਵੀ ਕਰਦੇ ਨੇ, ਔਰ ਧੜੱਲੇਦਾਰ ਜਿਹਨੂੰ ਜਦੋਂ ਅਸੀਂ ਮਾਝੇ ਦੇ ਕਰੈਕਟਰ ਨੂੰ ਬਿਆਨਦੇ ਹਾਂ ਤਾਂ ਜਿਹੜੀ ਰੈਜ਼ਿਲੀਅੰਸ, ਬਰੇਵਰੀ ਔਰ ਅੱਡੀ ਗੱਡ ਕੇ ਖਲੋਣਾ ਔਰ ਯਾਰਾਂ ਦੇ ਯਾਰ, ਇਹ ਸਾਰੇ ਉਹਨਾਂ ਦੇ ਕਰੈਕਟਰ ਨੇ। ਸਾਹਿਬ ਗਗਨਦੀਪ ਸਿੰਘ ਵੀ ਇੱਕ ਬੜਾ ਪਿਆਰਾ ਨੌਜਵਾਨ ਹੈ, ਔਰ ਬੜੀ ਸਟਰਗਲ ਦੇ ਨਾਲ, ਮਿਹਨਤ ਦੇ ਨਾਲ ਉਵੇਂ ਹੀ ਨਿਤੜਕ ਔਰ ਬੇਬਾਕ ਹੈ, ਔਰ ਅਸੀਂ ਸਮੁੱਚੇ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬੇਸ਼ੱਕ ਕੱਲ੍ਹ ਦੇ ਓਪਨਿੰਗ ਸੈਗਮੈਂਟ 'ਚ ਵੀ ਅਸੀਂ ਈਦ ਉਲ ਅਦਾ ਦਾ ਜ਼ਿਕਰ ਕੀਤਾ ਸੀ, ਕਿਉਂਕਿ ਕੱਲ੍ਹ ਜਦੋਂ ਅਸੀਂ ਪ੍ਰੋਗਰਾਮ ਕੀਤਾ ਉਦੋਂ ਆਲਰੇਡੀ 27 ਮਈ ਦੀ ਸਵੇਰ ਪਾਕਿਸਤਾਨ ਜਾਂ ਭਾਰਤ ਜਾਂ ਉਸ ਖਿੱਤੇ ਦੇ ਵਿੱਚ ਸੀ। ਸੋ ਆਲਰੇਡੀ ਉੱਥੇ ਈਦ ਉਲ ਅਦਾ ਦੀਆਂ ਸੈਲੀਬ੍ਰੇਸ਼ਨ ਸ਼ੁਰੂ ਹੋ ਗਈਆਂ ਸੀ। ਪਰ ਕਿਉਂਕਿ ਇਹ 27 ਮਈ ਦਾ ਦਿਨ ਲਿਊਨਰ ਕੈਲੰਡਰ ਦੇ ਨਾਲ ਹੀ ਇਸਲਾਮਿਕ ਜਿਹੜਾ ਹਿਜਰੀ ਕੈਲੰਡਰ ਹੈ ਉਹ ਕੈਲਕੂਲੇਟ ਹੁੰਦਾ ਹੈ, ਹਰ ਸਾਲ 12-13 ਦਿਨਾਂ ਦਾ ਫਰਕ ਹੁੰਦਾ ਹੈ। ਸੋ ਅੱਜ 27 ਮਈ ਨੂੰ ਜਿਹੜਾ ਹੈ ਉਹ ਅਮਰੀਕਾ ਜਾਂ ਇਉਂ ਕਹੀਏ ਕੈਨੇਡਾ, ਇਹ ਸਾਰੇ ਖਿੱਤੇ ਦੇ ਵਿੱਚ ਇਸ ਦਿਨ ਨੂੰ ਮਨਾਇਆ ਜਾ ਰਿਹਾ। ਬਿਲਕੁਲ। ਸਾਡੀ ਬਿਲਡਿੰਗ 'ਚ ਵੀ ਥੱਲੇ ਕਾਫੀ ਵੱਡੀ ਗਿਣਤੀ ਦੇ ਵਿੱਚ ਪਰਿਵਾਰ ਇਕੱਠੇ ਨੇ। ਸ਼ਾਮ ਦਾ ਜਿਹੜਾ ਹੈ ਉਹ ਇਫਤਾਰ ਚੱਲ ਰਿਹਾ ਜਾਂ ਖਾਣਾ ਚੱਲ ਰਿਹਾ। ਸੋ ਅਸੀਂ ਜਿੱਥੇ ਮੁਬਾਰਕਬਾਦ ਦਿੰਦੇ ਹਾਂ, ਔਰ ਜਿੱਥੇ ਕੱਲ੍ਹ ਅਸੀਂ ਇੱਕ ਡਿਫਰੈਂਟ ਆਸਪੈਕਟ ਤੋਂ ਗੱਲ ਕੀਤੀ ਸੀ, ਮੈਂ ਸਮਝਦਾ ਵੀ ਜਿਹੜੇ ਵੀ ਰੱਬ ਦੇ ਵਿੱਚ ਯਕੀਨ ਰੱਖਣ ਵਾਲੇ ਨੇ, ਰੂਹਾਨੀਅਤ ਦੇ ਰਸਤੇ 'ਤੇ ਤੁਰਨ ਵਾਲੇ ਨੇ, ਉਹਨਾਂ ਦੇ ਸਾਹਮਣੇ ਇੱਕ ਪਾਸੇ ਦੁਨੀਆ ਦੇ ਬਹੁਤ ਸਾਰੇ ਲਾਲਚ, ਦੁਨੀਆ ਦੇ ਪਦਾਰਥ, ਦੁਨੀਆ ਦਾ ਮੋਹ, ਦੁਨੀਆ ਦੀ ਪਕੜ ਹੁੰਦੀ ਹੈ, ਤੇ ਦੂਸਰੇ ਪਾਸੇ ਰੱਬ ਦਾ ਪਿਆਰ ਹੈ ਜਿਹਨੂੰ ਅਸੀਂ ਇਸ਼ਕ ਹਕੀਕੀ ਕਹਿੰਦੇ ਹਾਂ। ਬਿਲਕੁਲ। ਔਰ ਹਰ ਤਿਉਹਾਰ ਖਾਸ ਤੌਰ ਤੇ ਜਦੋਂ ਅਸੀਂ ਇਸਲਾਮ ਦੇ ਹਵਾਲੇ ਨਾਲ ਜਾਂ ਸਿੱਖੀ ਦੇ ਹਵਾਲੇ ਨਾਲ ਦੇਖਦੇ ਹਾਂ, ਉਸ ਦੇ ਨਾਲ ਜੁੜੀ ਹੋਈ ਇੱਕ ਅਹਿਮੀਅਤ ਹੈ। ਔਰ ਇਸ ਨੂੰ ਸਾਡੇ ਖਿੱਤੇ ਦੇ ਵਿੱਚ ਬਕਰੀਦ ਵੀ ਕਹਿੰਦੇ ਸੀ, ਕਿਉਂਕਿ ਈਦ ਮਿੱਠੀ ਸੇਵੀਆਂ ਵਾਲੀ ਈਦ, ਬਕਰੀਦ, ਕਿਉਂਕਿ ਇਹ ਕੁਰਬਾਨੀ ਨਾਲ ਵੀ ਜੁੜਿਆ ਹੋਇਆ। ਔਰ ਇਸ ਦਾ ਪਿਛੋਕੜ ਜਿਸ ਦੀ ਰੈਫਰੈਂਸ, ਕਿਉਂਕਿ ਅਬਰਾਹਮ ਜਾਂ ਹਜ਼ਰਤ ਇਬਰਾਹੀਮ ਜਿਨ੍ਹਾਂ ਨੂੰ ਇਸਲਾਮ 'ਚ ਕਿਹਾ ਜਾਂਦਾ ਹੈ, ਇਹਨਾਂ ਦੀ ਸ਼ੁਰੂਆਤ ਤਾਂ ਈਵਨ ਜੀਸਸ ਤੋਂ ਵੀ 1.5-2 ਸਾਲ ਪਹਿਲਾਂ ਦੀ ਹੈ। ਔਰ ਯਹੂਦੀਆਂ ਦੇ, ਈਸਾਈਆਂ ਦੇ, ਮੁਸਲਮਾਨਾਂ ਦੇ ਸਾਂਝੇ ਪੈਗੰਬਰ ਨੇ। ਔਰ ਜਿਹੜਾ ਵਾਕਿਆ ਖਾਸ ਤੌਰ 'ਤੇ ਕੁਰਾਨ ਮਜੀਦ ਦੇ ਵਿੱਚ ਹਜ਼ਰਤ ਇਬਰਾਹੀਮ ਨੂੰ ਲੈ ਕੇ ਜ਼ਿਆਦਾ ਡੀਟੇਲ ਹੈ ਐਜ਼ ਕੰਪੇਅਰ ਟੂ ਬਾਈਬਲ। ਪਰ ਇਹ ਹੈ ਕਿ ਵੀ ਰੱਬ ਨੇ ਜਿਹੜਾ ਇਸ ਜਦੋਂ ਪਰਖ ਕੀਤੀ ਇਬਰਾਹਿਮ ਹਜ਼ਰਤ ਦੀ, ਤੇ ਉਹਨਾਂ ਨੂੰ ਕਿਹਾ ਕਿ ਵੀ ਤੂੰ ਸਭ ਤੋਂ ਜ਼ਿਆਦਾ ਕੀਮਤੀ ਜਿਹੜੀ ਚੀਜ਼ ਹੈ ਤੇਰੀ, ਉਹ ਮੇਰੇ ਰਾਹ ਤੇ ਕੁਰਬਾਨ ਕਰ, ਮੇਰੇ ਲਈ ਕੁਰਬਾਨ ਕਰ।
ਔਰ ਇਬਰਾਹਿਮ ਆਪਣੇ ਪੁੱਤਰ ਨੂੰ ਬਹੁਤ ਪਿਆਰ ਕਰਦੇ ਸੀ। ਔਰ ਉਹਨਾਂ ਨੇ ਜਦੋਂ ਇਹ ਹਾਲਾਂ ਬਹੁਤ ਔਖਾ ਹੁੰਦਾ ਜਦੋਂ ਅਸੀਂ ਗ੍ਰਸਤੀ ਜਾਂ ਦੁਨਿਆਵੀ ਜ਼ਿੰਦਗੀ ਦੇ ਵਿੱਚ ਦੇਖਦੇ, ਔਰ ਜਿਵੇਂ ਇਹ ਕਿਹਾ ਜਾਂਦਾ ਕਿ ਵੀ ਉਹਨਾਂ ਨੇ ਜਦੋਂ ਛੁਰੀ ਰੱਖੀ, ਅੱਖਾਂ ਬੰਦ ਕੀਤੀਆਂ, ਔਰ ਉੱਥੇ ਜਿਹੜਾ ਹੈ ਉਹਦੀ ਥਾਂ, ਬੇਟੇ ਦੀ ਥਾਂ ਤੇ ਦੁੰਬਾ ਸੀ। ਸੋ ਇਹ ਅਸਲ ਦੇ ਵਿੱਚ ਮੈਸੇਜ ਤਾਂ ਇਹੀ ਹੈ ਕਿ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹੋ ਤੇ ਜੇ ਤੁਹਾਨੂੰ ਆਪਣਾ ਪਰਿਵਾਰ ਵੀ ਕੁਰਬਾਨ ਕਰਨਾ ਪੈਂਦਾ, ਔਰ ਸਿੱਖ ਧਰਮ ਦੇ ਵਿੱਚ ਤਾਂ ਜਦੋਂ ਅਸੀਂ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਰਬੰਸਦਾਨੀ ਕਰਕੇ ਯਾਦ ਕਰਦੇ ਹਾਂ ਕਿ ਉਹਨਾਂ ਨੇ ਆਪਣੇ ਬਿੰਦੀ ਪੁੱਤਰ, ਬਾਇਓਲੋਜੀਕਲ ਸਨ, ਚਾਰੋਂ ਕੁਰਬਾਨ ਕੀਤੇ। ਔਰ ਜਦੋਂ ਸਵਾਲ ਆਇਆ ਤੇ ਉਹਨਾਂ ਨੇ ਖਾਲਸੇ ਵੱਲ ਇਸ਼ਾਰਾ ਕਰਕੇ ਇਹ ਫਰਮਾਇਆ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ, ਕਿ ਮੈਂ ਇਹਨਾਂ ਚਾਰਾਂ ਨੂੰ ਕੁਰਬਾਨ ਕੀਤਾ ਤਾਂ ਕਿ ਇਹ ਜਿਹੜੀ ਹੈ ਬਾਕੀਆਂ ਨੂੰ ਜ਼ਿੰਦਗੀ ਦੇਣ। ਇਹੀ ਸ਼ਹੀਦ ਦਾ ਕਨਸੈਪਟ ਹੁੰਦਾ ਹੈ ਕਿ ਜਿਹੜਾ ਸ਼ਹੀਦ ਹੈ ਉਹ ਉਹਦਾ ਡੁੱਲਿਆ ਖੂਨ ਜਿਹੜਾ ਉਹ ਬਾਕੀਆਂ ਨੂੰ ਉਸ ਰਸਤੇ ਦੇ ਉੱਤੇ ਤੋਰਦਾ ਹੈ। ਸੋ ਮੈਸੇਜ ਇਹੀ ਹੈ। ਔਰ ਇਸ ਲਈ ਅਜੇ ਵੀ ਜਦੋਂ ਕਿ ਇਸ ਦਿਨ ਨੂੰ ਕੁਰਬਾਨੀ ਦੇ ਤੌਰ ਦੇ ਉੱਤੇ ਉਸ ਦੇ ਵਿੱਚ ਭਾਵੇਂ ਊਠ, ਬੱਕਰਾ ਜਾਂ ਗਾਂ ਜਾਂ ਇਹਨਾਂ ਸਾਰਿਆਂ ਦੀ ਕੁਰਬਾਨੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ, ਲੇਕਿਨ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਇਸ ਵੇਲੇ ਦੁਨੀਆ 'ਚ ਜਦੋਂ ਅਸੀਂ ਮੁਸਲਮਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਗਲੋਬਲੀ ਇੰਡੋਨੇਸ਼ੀਆ ਦੇ ਵਿੱਚ ਹੈ, ਫਿਰ ਪਾਕਿਸਤਾਨ ਹੈ ਔਰ ਫਿਰ ਭਾਰਤ ਹੈ। ਹਾਲਾਂਕਿ ਨਵੀਂ ਜਿਹੜੀ ਸੈਂਸਸ ਹੈ ਉਸ ਦੇ ਵਿੱਚ ਜੇ ਇਹਨਾਂ ਨੇ ਗੜਬੜ ਨਾ ਕੀਤੀ ਤਾਂ ਉਹ ਗਿਣਤੀ 20 ਕਰੋੜ ਤੋਂ ਜ਼ਿਆਦਾ ਤਾਂ ਪਹਿਲਾਂ ਹੀ ਹੈ। ਪਰ ਇਸ ਵਾਰ ਜੇ ਅਸੀਂ ਭਾਰਤ ਵੱਲ ਨਜ਼ਰ ਮਾਰੀਏ ਤੇ ਉੱਥੇ ਜਿਸ ਕਿਸਮ ਦੀ ਪੀੜ ਮੁਸਲਮਾਨਾਂ ਨੂੰ ਦਿੱਤੀ ਹੋਈ ਹੈ ਉਹਦਾ ਹੀ ਨਤੀਜਾ ਹੈ ਕਿ ਵੀ ਉਹਨਾਂ ਨੇ ਉਹਨਾਂ ਦੇ ਇਮਾਮ ਜਾਂ ਉਹਨਾਂ ਦੇ ਜਿਹੜੇ ਦਿਓਬੰਦੀ ਸਕੂਲ ਹੈ ਔਰ ਇੱਕ ਹੋਰ ਹੈ ਬਰੇਲਵੀ, ਉਹਨਾਂ ਦੇ ਆਗੂਆਂ ਨੇ ਐਲਾਨ ਕੀਤਾ ਹੈ ਕਿ ਜੀ ਇੰਡੀਅਨ ਗਵਰਨਮੈਂਟ ਗਾਂ ਨੂੰ ਜਿਹੜਾ ਉਹ ਪਵਿੱਤਰ ਪਸ਼ੂ ਐਲਾਨੇ ਔਰ ਅਸੀਂ ਇਸ ਵਾਰ ਕੋਈ ਕੁਰਬਾਨੀ ਨਹੀਂ ਕਰਾਂਗੇ ਗਾਂ ਦੀ। ਸੋ ਇਹ ਹੈ ਖੌਫ। ਜਦੋਂ ਅਸੀਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ ਕਿ ਕਿਸ ਲੈਵਲ ਦੇ ਉੱਤੇ, ਹਾਲਾਂ ਕੋਈ ਕਨਸਟੀਟਿਊਸ਼ਨ ਦੇ ਵਿੱਚ ਜਾਂ ਭਾਰਤ ਦੇ ਸੰਵਿਧਾਨ 'ਚ ਕੋਈ ਗਾਂ ਨੂੰ ਕੋਈ ਪਵਿੱਤਰ ਐਨੀਮਲ ਦਾ ਦਰਜਾ ਨਹੀਂ ਦਿੱਤਾ ਹੋਇਆ, ਲੇਕਿਨ ਇਹਦੇ ਬਾਵਜੂਦ ਹਿੰਦੂਤਵਾ ਦੀ ਗੱਲ ਜਦੋਂ ਅਸੀਂ ਅੱਜ 27 ਮਈ ਨੂੰ ਇਹ ਗੱਲਬਾਤ ਕਰ ਰਹੇ ਹਾਂ ਤੇ ਠੀਕ ਜਿਹੜਾ ਉਹ 62 ਸਾਲ ਪਹਿਲੇ ਜਵਾਹਰ ਲਾਲ ਨਹਿਰੂ ਦੀ ਮੌਤ 27 ਮਈ 1964 ਨੂੰ ਹੋਈ, ਉਹ ਅਸੀਂ ਜ਼ਿਕਰ ਕਰਾਂਗੇ ਕਿ ਵੀ ਉਹ ਇੱਕ ਸੈਕੂਲਰਿਜ਼ਮ ਦੇ ਲਬਾਦੇ ਥੱਲੇ ਵੀ ਗਾਂਧੀ ਦਾ ਸੌਫਟ ਹਿੰਦੂਤਵਾ, ਰਾਮ ਰਾਜ, ਉੱਥੋਂ ਤਾਂ ਗੱਲ ਤੁਰੀ ਜੀ। ਔਰ ਅੱਜ ਜਿਹੜੇ ਨੰਗੇ ਚਿੱਟੇ ਹੋ ਕੇ ਉਹਨਾਂ ਨੇ ਮਾਈਨੋਰਿਟੀ ਦੇ ਸਾਹਮਣੇ ਇਹੀ ਚੋਇਸ ਰੱਖੀ ਹੈ ਕਿ ਐਨਾਹੀਲੇਟ ਔਰ ਐਸਿਮੀਲੇਟ, ਕਿ ਜਾਂ ਤਬਾਹੀ ਲਈ ਤਿਆਰ ਰਹੋ ਤੇ ਜਾਂ ਸਾਡੇ 'ਚ ਜਜ਼ਬ ਹੋ ਜਾਓ। ਸੋ ਇਹ ਜਿਹੜਾ ਕੁਰਬਾਨੀ ਦਾ ਕਨਸੈਪਟ ਸੀ ਔਰ ਇਸ 'ਚ ਵੀ ਇਹ ਹੁੰਦਾ ਵੀ ਜਿਸ ਨੂੰ ਰੱਬ ਦੀ ਰਾਹ ਤੇ, ਅੱਲਾ ਦੀ ਰਾਹ ਤੇ ਕੁਰਬਾਨ ਕੀਤਾ ਜਾਂਦਾ, ਜਿਸ ਜਾਨਵਰ ਨੂੰ, ਉਸ ਮਾਸ ਦੇ ਵੀ 3 ਹਿੱਸੇ ਕੀਤੇ ਜਾਂਦੇ ਨੇ। ਇੱਕ ਇਮੀਡੀਏਟ ਫੈਮਿਲੀ ਲਈ ਹੈ, ਇੱਕ ਐਕਸਟੈਂਡਡ ਫੈਮਿਲੀ ਲਈ ਹੈ ਜਿਹੜਾ ਰਿਸ਼ਤੇਦਾਰ, ਦੂਸਰੇ ਗੁਆਂਢੀ ਵੀ ਆ ਜਾ, ਤੀਸਰੇ ਗਰੀਬਾਂ ਦੇ ਲਈ ਹੈ, ਲੋੜਵੰਦਾਂ ਲਈ। ਸੋ ਬਹੁਤ ਵਾਰ ਮੈਂ ਇਹ ਦੇਖਦਾ ਕਿ ਬਜਾਏ ਅਸੀਂ ਕਿਹਦੇ ਕੀ ਰਿਚੁਅਲ ਨੇ, ਕੌਣ ਕਿਵੇਂ ਕਰਦਾ ਹੈ, ਉਸ ਜਾਣ ਦੀ ਥਾਂ ਜਿਹੜੀ ਸਪਿਰਿਟ ਆਫ ਦਾ ਫੈਸਟੀਵਲ ਹੈ ਉਹਦੇ 'ਚ ਇਹ ਹੈ ਵੀ ਤੁਹਾਡੇ ਲਈ ਆਪਣਾ ਪਰਿਵਾਰ ਇੰਪੋਰਟੈਂਟ ਹੈ, ਉਸ ਦੀ ਸਾਂਭ ਸੰਭਾਲ ਕਰਨਾ ਤੁਹਾਡਾ ਜ਼ਿੰਮੇ ਹੈ। ਤੁਹਾਡੇ ਲਈ ਐਕਸਟੈਂਡਡ ਫੈਮਿਲੀ, ਰਿਸ਼ਤੇਦਾਰ ਵੀ ਅਹਿਮੀਅਤ ਰੱਖਦੇ ਨੇ, ਉਹ ਤੁਹਾਡਾ ਕੁਨਬਾ ਕੋੜਮਾ ਬਣਦਾ ਹੈ। ਲੇਕਿਨ ਕਦੇ ਵੀ ਉਹਨਾਂ ਨੂੰ ਨਾ ਭੁੱਲੋ ਜਿਹੜੇ ਹੈਵ ਨਾਟ ਨੇ, ਜਿਨ੍ਹਾਂ ਦੇ ਕੋਲ ਸਾਧਨ ਨਹੀਂ ਨੇ, ਉਹਨਾਂ ਦੇ ਨਾਲ ਵੀ ਜਿਹੜਾ ਇਸ ਨੂੰ ਤੁਸੀਂ ਸ਼ੇਅਰ ਕਰੋ। ਔਰ ਈਵਨ ਇਹ ਸਾਰੇ ਦੇ ਨਾਲ ਜੁੜਿਆ ਹੋਇਆ ਹੱਜ ਵੀ ਹੁੰਦਾ। ਔਰ ਇਸ ਵੇਲੇ ਜਦੋਂ ਕਿ ਵਰਲਡ ਕ੍ਰਾਈਸਿਸ, ਇਰਾਨ ਕ੍ਰਾਈਸਿਸ, ਇਸਰਾਈਲ ਦੀ ਜਿਹੜੀ ਹੈ ਉਹ ਸ਼ੈਤਾਨੀਅਤ ਉਹ ਸਾਰੇ ਚੱਲ ਰਹੇ ਨੇ, ਇਹਦੇ ਬਾਵਜੂਦ, ਔਰ ਗਰਮੀ ਇਸ ਵਾਰ ਬਹੁਤ ਜ਼ਿਆਦਾ ਹੈ ਪੰਜਾਬ ਦੇ ਵਿੱਚ ਵੀ, ਸਾਡੇ ਨਾਰਥ ਉਸ ਖਿੱਤੇ 'ਚ ਵੀ ਹੈ, ਸਾਊਦੀ ਅਰੇਬੀਆ 'ਚ ਵੀ, ਲੇਕਿਨ ਇਹਦੇ ਬਾਵਜੂਦ 15 ਲੱਖ ਦੇ ਕਰੀਬ ਮੁਸਲਮਾਨਾਂ ਨੇ ਹੱਜ ਕੀਤਾ। ਹੱਜ ਵੀ ਉਸ ਬਰਾਬਰੀ ਔਰ ਉਸ ਸਾਰੇ ਦੇ ਰੱਬ ਦੇ ਰਾਹ 'ਤੇ ਚੱਲਣ ਦਾ ਹੀ ਜਿਹੜਾ ਹੈ ਉਹ ਪ੍ਰਣ ਹੁੰਦਾ ਹੈ। ਔਰ ਇਸ ਦੇ ਨਾਲ ਜੁੜਿਆ ਹੋਇਆ ਜਿਹੜਾ ਪਾਰਟ ਹੈ, ਅਸੀਂ ਸਮਝਦੇ ਹਾਂ ਕਿ ਭਾਈ ਜਿਹੜੇ ਡਿਵਾਊਟ ਮੁਸਲਮਾਨ ਨੇ, ਈਦ ਨਾਲ ਜੁੜੇ ਹੋਏ ਜਿਹੜੇ ਨੇ, ਕਿੰਨੇ ਹੀ ਮੁਹਾਵਰੇ ਸਾਡੀ ਪੰਜਾਬੀ ਜ਼ਬਾਨ ਦੇ ਵਿੱਚ ਨੇ, ਫੋਕਲੋਰ ਦੇ ਵਿੱਚ ਨੇ
ਕਿਉਂਕਿ ਇਸ ਮੌਕੇ ਦੇ ਉੱਤੇ ਹਰ ਇੱਕ ਨੂੰ ਗਲ ਨਾਲ ਲਾਣਾ, ਜਿਹੜਾ ਬੈਸਟ ਕੱਪੜੇ ਬੱਚਿਆਂ ਦੇ ਲਈ ਵੀ ਜਿਹੜੇ ਸਾਰੇ ਤਿਆਰ ਵਿਆਰ ਹੋ ਕੇ, ਔਰ ਇਹ ਜਿਹੜੀ ਨਮਾਜ਼ ਵੀ ਖੁੱਲੀ ਈਦਗਾਹ ਦਾ ਇਨਫੈਕਟ ਕਨਸੈਪਟ ਇਹ ਸੀ, ਖੁੱਲੀ ਥਾਂ ਦੇ ਉੱਤੇ। ਔਰ ਅੱਜ ਭਾਰਤ ਦੇ ਵਿੱਚ ਹਾਲ ਇਹ ਹੈ, ਹੁਣੇ ਹੀ ਵੈਸਟ ਬੰਗਾਲ ਦੇ ਵਿੱਚ ਬੀਜੇਪੀ ਦੀ ਹਕੂਮਤ ਬਣੀ ਹੈ ਔਰ ਉਹਨਾਂ ਨੇ ਹੁਕਮ ਚਾੜਿਆ, ਇੱਕ ਤਾਂ ਇਹ ਕਿ ਕੋਈ ਗਾਂ ਦੀ ਬਲੀ, ਉਹਨਾਂ ਨੇ ਆਪ ਹੀ ਮੁਸਲਮਾਨਾਂ ਨੂੰ ਕਿਹਾ ਜੀ ਅਸੀਂ ਨਹੀਂ ਕਰਨਾ। ਫਿਰ ਉਹਨਾਂ ਨੂੰ ਕਿਹਾ ਗਿਆ ਜੀ ਤੁਸੀਂ ਪਬਲਿਕ ਪਲੇਸਿਸ ਜਾਂ ਕਿਸੇ ਵੀ ਥਾਂ ਤੇ ਨਮਾਜ਼ ਨਹੀਂ ਪੜ੍ਹ ਸਕਦੇ। ਫਿਰ ਥਰਡ ਕਿ ਜੀ ਸਲਾਟਰ ਹਾਊਸਿਸ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਕੋਈ ਕੁਰਬਾਨੀ ਕੀਤੀ ਜਾ ਸਕਦੀ ਹੈ, ਕੋਈ ਹੋਰ ਥਾਂ ਦੇ ਉੱਤੇ ਨਹੀਂ। ਹੁਣ ਬੰਗਾਲ ਦੀ ਜਿੰਨੀ ਪੋਪੂਲੇਸ਼ਨ ਹੈ, ਬਹੁਤ ਵੱਡੀ ਪੋਪੂਲੇਸ਼ਨ ਹੈ, 45-50 ਉਹ MP ਭੇਜਦੇ ਨੇ ਪਾਰਲੀਮੈਂਟ ਦੇ ਵਿੱਚ। ਅੱਛਾ। ਔਰ ਆਲਮੋਸਟ 35% ਪੋਪੂਲੇਸ਼ਨ ਵੈਸਟ ਬੰਗਾਲ ਦੀ ਮੁਸਲਮਾਨ ਪੋਪੂਲੇਸ਼ਨ। ਸੋ ਉਹਨਾਂ ਦਾ ਜਿਹੜਾ ਕਾਫੀਆ ਉਹ ਬਹੁਤ ਬੁਰੀ ਤਰ੍ਹਾਂ, ਅਜੇ ਤਾਂ 2 ਹਫ਼ਤੇ ਨਹੀਂ ਹੋਏ ਸਹੁੰ ਚੁੱਕੇ ਇਹਨੂੰ, ਜਿਹੜਾ ਸੁਵੇਨਦੂ ਅਧਿਕਾਰ ਜਿਹੜਾ ਬੰਗਾਲ ਦਾ ਚੀਫ ਮਿਨਿਸਟਰ ਬਣਿਆ। ਔਰ ਇਹ ਸਾਰੇ ਦੇ ਨਾਲ ਨਾਲ ਅਸੀਂ ਇਹ ਦੇਖਦੇ ਹਾਂ ਕਿ ਈਵਨ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਇੱਕ ਸੂਬੇ 'ਚ, ਹੁਣ ਤਮਿਲਨਾਡੂ ਹੈ, ਤਮਿਲਨਾਡੂ ਦੇ ਵਿੱਚ ਬੀਜੇਪੀ ਨੂੰ ਸ਼ਾਇਦ 1 ਸੀਟ ਮਿਲੀ ਹੈ, ਜਾਂ ਪਹਿਲਾਂ ਮੈਂ ਦੇਖਿਆ ਸੀ 1 ਸੀਟ ਵੀ ਨਹੀਂ ਮਿਲੀ। ਜਿਹਦੀ ਹਕੂਮਤ ਬਣੀ ਉਹ ਜਿਹੜਾ ਬਿਲਕੁਲ RSS ਦੇ ਵੀ ਖਿਲਾਫ ਹੈ, ਔਰ ਵਿਜੇ ਕੇ ਕੀ ਨਾਮ ਫਿਲਮੀ ਐਕਟਰ ਸੀ। ਲੇਕਿਨ ਹੁਣ ਕਿਉਂਕਿ ਜਿਹੜੇ ਹਾਈ ਕੋਰਟ ਨੇ ਉਹਨਾਂ ਦੇ ਜੱਜ ਤਾਂ ਸੈਂਟਰ ਵਾਲੇ ਭੇਜਦੇ ਨੇ, ਔਰ ਉਹਨਾਂ ਦਾ ਹੁਣ ਐਨ ਜਦੋਂ ਕਿ ਇਸ ਈਦ ਦਾ ਮੌਕਾ, ਉਸ ਤੋਂ ਠੀਕ ਪਹਿਲਾਂ ਜਿਹੜਾ ਤਮਿਲਨਾਡੂ ਦੇ ਹਾਈ ਕੋਰਟ ਨੇ ਫੈਸਲਾ ਸੁਣਾਇਆ, ਬੈਨ ਕਾਊ ਸਲਾਟਰ ਇਨ ਤਮਿਲਨਾਡੂ ਵਿਦ ਇਮੀਡੀਏਟ ਇਫੈਕਟ, ਆਰਡਰਸ ਮੈਡਰਾਸ ਹਾਈ ਕੋਰਟ। ਹੁਣ ਉਹ ਤਮਿਲਨਾਡੂ ਜਿਹੜਾ ਅਦਰਵਾਈਜ਼ ਨਾਰਥ ਦੇ ਖਿਲਾਫ ਹੈ, ਹਿੰਦੂਤਵਾ ਦੇ ਖਿਲਾਫ ਹੈ, ਰਿਚੁਅਲਿਸਟਿਕਲੀ ਸਭ ਤੋਂ ਜ਼ਿਆਦਾ ਹਿੰਦੂਤਵੀ ਜਿਹੜੀ ਹੈ ਉਹ ਪ੍ਰੈਕਟਿਸਿਸ ਉਹ ਕਰਦੇ ਨੇ, ਜਿਨ੍ਹਾਂ ਨੂੰ ਵੀ ਉਹ ਜਿਹੜਾ ਉਹ ਮੰਨਦੇ ਨੇ। ਔਰ ਇਹ ਜਿਹੜਾ ਐਨ ਇਸ ਮੌਕੇ ਤੇ ਔਰ ਹਾਈ ਕੋਰਟ ਨੇ ਕਿਹਾ ਕਿ ਜੀ ਇਹ ਜਿਹੜਾ ਫਲਾਣੇ ਸਨ ਦਾ ਆਰਡਰ ਸੀ ਇਸ਼ੂਡ ਔਨ August 30, 1976 ਫॉर ਪ੍ਰੋਹਿਬਿਟਿੰਗ ਕਾਊ ਸਲਾਟਰ ਇਨ ਦਾ ਇੰਟਰਸਟ ਆਫ ਮਿਲਕ ਪ੍ਰੋਡਕਸ਼ਨ ਐਂਡ ਇੰਪਰੂਵਮੈਂਟ ਆਫ ਰੂਰਲ ਇਕੋਨਮੀ, ਕਿ ਵੀ ਉਹਨਾਂ ਨੂੰ ਤੁਸੀਂ ਕਾਊ ਸਲਾਟਰ ਨਹੀਂ ਕਰ ਸਕਦੇ ਕਿਉਂਕਿ ਇਹ ਜਿਹੜਾ ਇਹਦੇ ਨਾਲ ਮਿਲਕ ਪ੍ਰੋਡਕਸ਼ਨ ਦੇ ਵਿੱਚ ਫਰਕ ਪੈਂਦਾ। ਕੋਈ ਜਿਹੜੀਆਂ ਦੁਧਾਰੂ ਗਾਵਾਂ ਨੂੰ ਤਾਂ ਕੋਈ ਨਹੀਂ ਮਾਰਦਾ। ਹੁਣ ਇਹੀ ਹਿੰਦੂਤਵੀ ਆਪਣੀਆਂ ਫੰਡਰ ਗਾਵਾਂ ਨੂੰ, ਔਰ ਇਹ ਗੱਲ ਉੱਥੇ ਇੱਕ ਦਲਿਤ ਲੀਡਰ ਕਹਿ ਰਿਹਾ ਸੀ, ਕਹਿੰਦੇ ਵੀ ਤੁਹਾਡੀ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਤਾਂ ਗਾਂ ਨੂੰ ਤੁਸੀਂ ਮਾਂ ਕਹਿੰਦੇ ਹੋ, ਤੇ ਮਾਂ ਜਦੋਂ ਬੁੱਢੀ ਹੋ ਜਾਂਦੀ ਹੈ ਉਹਨੂੰ ਤੁਸੀਂ ਬਾਹਰ ਕੱਢ ਦਿੰਦੇ ਹੋ ਘਰ ਤੋਂ, ਉਹਨੂੰ ਕਿ ਵੀ ਇਹ ਹੁਣ ਤੁਹਾਡੇ ਕੰਮ ਦੀ ਨਹੀਂ। ਤੇ ਜੇ ਤੁਸੀਂ ਗਾਂ ਨੂੰ ਮਾਂ ਕਹਿੰਦੇ ਹੋ ਉਦੋਂ ਤੱਕ ਤਾਂ ਤੁਹਾਡੀ ਮਾਂ ਹੈ, ਜਦੋਂ ਤੱਕ ਤਾਂ ਦੁੱਧ ਦਿੰਦੀ ਹੈ। ਬਾਅਦ ਤੁਸੀਂ ਉਹਨੂੰ ਛੱਡਿਆ ਹੁੰਦਾ, ਕਿੰਨੇ ਐਕਸੀਡੈਂਟ ਉੱਥੇ ਹੁੰਦੇ ਨੇ ਸੜਕਾਂ ਦੇ ਉੱਤੇ, ਦੂਜੇ ਅਵਾਰਾ ਪਸ਼ੂ ਜਿਹੜੇ ਨੇ ਉਹ ਗਾਵਾਂ ਜਿਹੜਾ ਕਿੰਨੇ ਖੇਤ ਉਜਾੜਦੀਆਂ ਜਾਂ ਦੂਸਰੀਆਂ। ਲੇਕਿਨ ਹਾਈ ਕੋਰਟ ਨੇ ਇਹ ਕਹਿ ਕੇ ਕਿ ਜੀ ਇਹ ਤਾਂ ਮਿਲਕ ਪ੍ਰੋਡਕਸ਼ਨ ਔਰ ਇੰਪਰੂਵਮੈਂਟ ਆਫ ਰੂਰਲ ਇਕੋਨਮੀ, ਪੇਂਡੂ ਇਕੋਨਮੀ ਦੀ ਇੰਪਰੂਵਮੈਂਟ ਦੇ ਲਈ। ਫਿਰ ਨਾਲ ਦੀ ਨਾਲ ਉਹ ਹਾਈ ਕੋਰਟ ਕਹਿੰਦਾ ਕਿ ਵੀ ਇਹ ਜਿਹੜਾ ਟੂ ਇਨਸ਼ੋਰ, ਪੁਲਿਸ ਨੂੰ ਉਹਨਾਂ ਨੇ ਕਿਹਾ, ਹੈਡ ਆਫ ਪੁਲਿਸ ਫੋਰਸ ਨੂੰ, ਜਨਰਲ ਪੁਲਿਸ ਨੂੰ, ਟੂ ਇਨਸ਼ੋਰ that no cow or calf gets slaughtered anywhere in Tamil Nadu either on the eve of Bakrid on Thursday or on any other day। ਉੱਥੇ ਸ਼ਾਇਦ 28 ਮਈ ਨੂੰ ਜਿਹੜੀ ਹੈ ਇੰਡੀਆ ਦੇ ਵਿੱਚ, ਕਿ ਵੀ ਇਸ ਗੱਲ ਨੂੰ ਯਕੀਨੀ ਬਣਾਉਣਾ ਕਿ ਕੋਈ ਜਿਹੜਾ ਉਹ ਮਾਰਿਆ ਨਾ ਜਾਏ। ਫਿਰ ਕੱਲਾ ਉਹ ਇੱਥੋਂ ਤੱਕ ਨਹੀਂ ਰੁਕਿਆ ਹੈ ਕੋਰਟ ਦਾ ਆਰਡਰ, ਉਹਨਾਂ ਨੇ ਇਹ ਵੀ ਕਿਹਾ ਕਿ ਦੇਖੋ ਇਹ ਜਿਹੜੀ ਗਾਂ ਹੈ ਇਹ ਤਾਂ ਕਾਂਸਟੀਟਿਊਂਟ ਅਸੈਂਬਲੀ ਦੀ ਡਿਬੇਟ 'ਚ ਵੀ ਹੈਗਾ। ਈਵਨ ਡਿਊਰਿੰਗ ਦਾ ਡਿਬੇਟਸ ਇਨ ਕਾਂਸਟੀਟਿਊਂਟ ਅਸੈਂਬਲੀ ਇਟ ਹੈਜ਼ ਬੀਨ ਅੰਡਰਲਾਈਨਡ ਦੈਟ ਕਾਊ ਵਾਜ਼ ਏ ਰੈਵਰਡ ਐਨੀਮਲ, ਕੋਈ ਕਾਂਸਟੀਟਿਊਸ਼ਨ ਦੇ ਵਿੱਚ ਨਹੀਂ ਹੈ, ਐਂਡ ਦੈਟ ਇਟ ਹੈਡ ਬੀਨ ਐਸੋਸੀਏਟਡ ਵਿਦ ਆਵਰ ਸਿਵਲਾਈਜੇਸ਼ਨ ਫਰੋਮ ਦਾ ਟਾਈਮ ਆਫ ਲਾਰਡ ਕ੍ਰਿਸ਼ਨਾ, ਕਿ ਕ੍ਰਿਸ਼ਨਾ ਦੇ ਜ਼ਮਾਨੇ ਤੋਂ ਤੁਹਾਡੇ ਵੇਦਾਂ ਦੇ ਵਿੱਚ ਰਿਗਵੇਦ ਤੋਂ ਲੈ ਕੇ ਜਿਹੜਾ ਉਹਦੇ ਤੋਂ ਤੁਸੀਂ ਗਾਂ ਦੀ ਬਲੀ ਦਿੰਦੇ ਰਹੋ, ਗਾਂ ਮਾਸ ਖਾਂਦੇ ਰਹੋ। ਹੁਣ ਈਵਨ ਰਿਗਵੇਦ ਦੇ ਵਿੱਚ ਜਿਹੜੇ ਯੱਗ ਨੇ, ਜਿਹਨੂੰ ਯੱਗ ਕਹਿੰਦੇ ਨੇ, ਉਹਦੇ 'ਚ ਗੱਜਮੇਘ ਯੱਗ ਹੈ, ਅਸ਼ਵਮੇਘ ਯੱਗ ਹੈ, ਜਿਹੜਾ ਗਊਮੇਘ ਯੱਗ ਹੈ। ਗਊਮੇਘ ਯੱਗ 'ਚ ਗਾਂ ਮਾਰੀ ਜਾਂਦੀ ਹੈ, ਉਸ ਦਾ ਜਿਹਨੂੰ ਵੰਡ ਕੇ ਬਾਹਮਣ ਖਾਂਦੇ ਸੀ। ਅਸ਼ਵਮੇਘ ਯੱਗ 'ਚ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ, ਉਹਦਾ ਮਾਸ ਸਾਰੇ ਸ਼ੇਅਰ ਕਰਦੇ ਸੀ। ਗੱਜਮੇਘ ਦੇ ਵਿੱਚ ਹਾਥੀ ਨੂੰ ਮਾਰਿਆ ਜਾਂਦਾ ਸੀ। ਔਰ ਇਹ ਗੱਲ ਮੈਂ ਨਹੀਂ, ਜਦੋਂ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਮੰਗ ਵੀ ਉੱਠੀ ਸੀ ਜੀ ਕਿ ਕਾਊ ਸਲਾਟਰ ਤੇ ਬੈਨ ਲਾਓ, ਤੇ ਜਗਜੀਵਨ ਰਾਮ ਦਲਿਤ ਲੀਡਰ ਸੀ ਉੱਥੋਂ ਬਿਹਾਰ ਤੋਂ, ਉਹ ਬੜਾ ਲਰਨਡ ਬੰਦਾ ਵੀ ਸੀ, ਉਹਨੇ ਰਿਗਵੇਦ 'ਚੋਂ ਸ਼ਲੋਕ ਪਾਰਲੀਮੈਂਟ 'ਚ ਸੁਣਾਇਆ ਕਿ ਆਹ ਲਓ ਪਹਿਲਾਂ ਆਪਣੇ ਵੇਦਾਂ ਨੂੰ ਜਿਹੜਾ ਡਿਸਓਨ ਕਰੋ, ਇਹਨਾਂ ਨੂੰ ਸਾੜੋ, ਫਿਰ ਅਸੀਂ ਜਿਹੜਾ ਉਹ ਪਾਬੰਦੀ ਨਹੀਂ ਲਾਈ ਸੀ। ਲੇਕਿਨ
ਹੁਣ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਬਈ ਸਫ਼ਰ ਜਿਹੜਾ ਹੈ ਉਹ ਨਹਿਰੂ ਦਾ ਸੈਕੂਲਰਿਜ਼ਮ ਸੋ ਕਾਲਡ, ਔਰ ਇਹ ਹੁਣ ਇਸ ਡਿਟੇਲ 'ਚ ਜਾਵਾਂਗੇ ਕਿ ਭਾਈ ਕਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਇੱਕ ਸੈਕੂਲਰ, ਜੈਨੂਅਨਲੀ ਜਿਹਨੂੰ ਸੈਕੂਲਰ ਕਹਿਣਾ ਹੋਏ ਤੇ ਉਹ ਮਿਸਟਰ ਜਿਨ੍ਹਾਂ ਸੀ। ਕਾਂਗਰਸ ਦੇ ਵੀ ਵੱਡੇ ਲੀਡਰ ਸੀ। ਲਖਨਊ ਪੈਕਟ ਵੀ ਜਿਹੜਾ ਹੋਇਆ, ਨਹਿਰੂ ਦੀ ਭੈਣ ਸਰੋਜਨੀ ਨਾਇਡੂ ਉਹਨੂੰ ਜਿਹੜੀ ਹੈ ਐਂਬੈਸਡਰ ਕਹਿੰਦੇ ਸੀ ਹਿੰਦੂ ਮੁਸਲਿਮ ਯੂਨਿਟੀ ਦਾ। ਪਰ ਕਿਉਂ ਕਾਇਦੇ ਆਜ਼ਮ ਅਲਟੀਮੇਟਲੀ ਜਦੋਂ ਉਹਨਾਂ ਨੇ ਕਲੋਜ਼ ਹੋ ਕੇ ਦੇਖਿਆ ਗਾਂਧੀ ਦੇ, ਨਹਿਰੂ ਦੇ, ਪਟੇਲ ਦੇ, ਕਿ ਇਹ ਤਾਂ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਸ਼ੁੱਧ ਬਨਾਰਸੀ ਹਿੰਦੂ ਲੁਕੇ ਹੋਏ ਨੇ, ਔਰ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਇਹਨਾਂ ਤੋਂ ਕਿਨਾਰਾ ਕੀਤਾ ਔਰ ਨਤੀਜੇ ਦੇ ਤੌਰ ਤੇ 23 ਮਾਰਚ 1940 ਨੂੰ ਲਾਹੌਰ ਡਿਕਲੇਰੇਸ਼ਨ ਜਿਹੜੀ ਅਲਟੀਮੇਟਲੀ 7 ਸਾਲ ਬਾਅਦ ਪਾਕਿਸਤਾਨ ਦੇ ਰੂਪ ਦੇ ਵਿੱਚ ਜਿਹੜੀ ਉਹਨਾਂ ਦੀ ਪੋਲੀਟੀਕਲ ਡਿਮਾਂਡ ਸੀ ਉਹ ਫੁੱਲਫਿਲ ਹੋਈ। ਇਹੀ ਜੇ ਨਹਿਰੂ ਦਾ ਅਸੀਂ ਸਿੱਖਾਂ ਦੇ ਨਾਲ ਰਿਸ਼ਤਾ, ਸਿੱਖਾਂ ਦੇ ਨਾਲ ਇਕੱਲੀ ਖੁਣਸ ਨਹੀਂ, ਖੁਣਸ ਲਫ਼ਜ਼ ਵੀ ਪੰਜਾਬੀ ਵਿੱਚ ਇਨਹੈਰੈਂਟ ਹੇਟਰੇਡ, ਔਰ ਇਹ ਨਹਿਰੂ ਖਾਨਦਾਨ 'ਚ ਕਿੱਥੋਂ ਆਈ? ਇਹਦਾ ਪਿਓ ਵੀ ਮੋਤੀ ਲਾਲ ਨਹਿਰੂ, ਨਹਿਰੂ ਦਾ ਪਿਓ ਜਿਹੜਾ ਜਿਹਨੇ ਤਿਰੰਗੇ ਦੇ ਰੰਗ ਡਿਵਾਈਜ਼ ਕੀਤੇ ਸੀ ਔਰ ਨਹਿਰੂ ਰਿਪੋਰਟ 1920 'ਚ ਤਿਆਰ ਕੀਤੀ, ਫੁੱਲ ਆਫ ਹੇਟਰੇਡ। ਔਰ ਕੁਝ ਹਿਸਟੋਰੀਅਨ ਜਿਨ੍ਹਾਂ ਦੇ ਵਿੱਚ ਸੰਗਤ ਸਿੰਘ ਜਿਹੜਾ ਖੁਦ IAS ਲੈਵਲ ਦਾ ਆਫੀਸਰ ਸੀ, ਉਹਨੇ ਸਿੱਖਸ ਐਂਡ ਹਿਸਟਰੀ ਦੇ ਵਿੱਚ ਉਹਨੇ ਤਾਂ ਰਿਲੇਟ ਕੀਤਾ ਵੀ ਇਹ ਜਿਹੜੇ ਨਹਿਰੂ ਖਾਨਦਾਨ ਹੈ ਇਹ ਗੰਗੂ ਬ੍ਰਾਹਮਣ ਦੀ ਔਲਾਦ ਹੈ, ਕਿਉਂਕਿ ਗੰਗੂ ਦਾ ਪੂਰਾ ਨਾਂ ਗੰਗਾਧਰ ਕੌਲ ਸੀ। ਕੌਲ ਕਸ਼ਮੀਰੀ ਬ੍ਰਾਹਮਣ ਨੇ, ਔਰ ਸ਼ੇਖ ਅਬਦੁੱਲਾ ਦਾ ਟੱਬਰ ਵੀ ਜਿਹੜਾ 19ਵੀਂ ਸਦੀ ਦੇ ਅਖੀਰ 'ਚ ਇਸਲਾਮ 'ਚ ਆਇਆ, ਇਹ ਵੀ ਕੌਲ ਬ੍ਰਾਹਮਣ ਨੇ। ਇਸ ਲਈ ਅੱਧੀਆਂ ਰਸਮਾਂ ਇਹਨਾਂ ਦੀਆਂ ਉਹੀ ਚੱਲਦੀਆਂ ਨੇ ਬ੍ਰਾਹਮਣਾਂ ਵਾਲੀਆਂ। ਹੁਣ ਉਹੀ ਗੰਗਾਧਰ ਕੌਲ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆ ਕੇ ਜਿਹੜਾ ਉਹ ਪਨਿਸ਼ ਕੀਤਾ ਸਾਰਿਆਂ ਨੂੰ, ਸੂਬਾ ਸਰਹੰਦ ਨੂੰ, ਔਰ ਇਹਦੀ ਗੰਗੂ ਬ੍ਰਾਹਮਣ ਦਾ ਪਿੰਡ ਸਹੇੜੀ ਤੇ ਦੂਜਾ ਜਿਹੜਾ ਵੀ ਸੀ ਉਹ ਬਰਬਾਦ। ਇਹਦਾ ਇੱਕ ਮੁੰਡਾ ਰਾਜ ਕੌਲ, ਗੰਗੂ ਦਾ ਰਾਜ ਕੌਲ ਨਹੀਂ, ਰਾਜ ਕੌਲ ਬਾਅਦ 'ਚ ਇਹਦਾ ਵਡੇਰਾ ਬਣਦਾ ਨਹਿਰੂ ਦਾ, ਉਹਨਾਂ ਦਾ ਨਾਂ ਜੋ ਵੀ ਉਹਦਾ ਨਾਂ ਸੀ, ਉਹ ਭੱਜ ਕੇ ਫਰੂਖ ਸਿਰ ਜਿਹੜਾ ਦਿੱਲੀ ਦਾ ਬਾਦਸ਼ਾਹ ਸੀ ਉਹਦੀ ਸ਼ੈਲਟਰ 'ਚ ਗਿਆ ਕਿ ਦੇਖੋ ਅਸੀਂ ਤਾਂ ਇੰਨੀ ਸਰਵਿਸ ਕੀਤੀ ਸੀ, ਅਸੀਂ ਤਾਂ ਸਾਡੇ ਬਜ਼ੁਰਗ ਗੰਗੂ ਨੇ ਜਿਹੜਾ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ 2 ਸਾਹਿਬਜ਼ਾਦੇ ਤੇ ਮਾਤਾ ਉਹਨਾਂ ਦੀ ਉਹ ਹਵਾਲੇ ਕਰਵਾਈ ਸੀ, ਤੇ ਸਾਡੇ ਨਾਲ ਕੀ ਹੋਇਆ। ਔਰ ਫਰੂਖ ਸਿਰ ਨੇ ਉਹਨੂੰ ਇਨਾਮ ਦੇ ਤੌਰ ਤੇ ਦਿੱਲੀ ਦੇ ਵਿੱਚ ਜ਼ਮੀਨ ਦਿੱਤੀ, ਜਿਹੜੀ ਜ਼ਮੀਨ ਦੇ ਨਾਲ ਨਹਿਰ ਲੱਗਦੀ ਸੀ, ਜਿਹਨੂੰ ਅਸੀਂ ਨਹਿਰੀ ਜ਼ਮੀਨ ਕਹਿੰਦੇ ਹਾਂ। ਔਰ ਇਸ ਤੋਂ ਉਹਦਾ ਇਹਨਾਂ ਦਾ ਨਾਂ ਨਾਲ ਸ਼ਬਦ ਨਹਿਰੂ ਜੁੜਿਆ, ਨਹਿਰ ਦੇ ਨਾਲ। ਅਦਰਵਾਈਜ਼ ਇਹ ਕੌਲ ਬ੍ਰਾਹਮਣ ਸੀ ਕਸ਼ਮੀਰੀ, ਔਰ ਉਹਨਾਂ ਦਾ ਹੀ ਫਿਰ ਅੱਗੋਂ ਰਾਜ ਕੌਲ ਜਿਹੜਾ ਹੈ ਉਹ ਡਿਸੈਂਡੈਂਟ ਸੀ, ਜਿਨ੍ਹਾਂ ਦਾ ਅੱਗੋਂ ਗ੍ਰੈਂਡਸਨ ਮੋਤੀ ਲਾਲ ਨਹਿਰੂ ਸੀ ਔਰ ਦੂਸਰਾ। ਸੋ ਇਹ ਜਿਹੜੀ ਇਹਨਾਂ ਦੀ ਹੇਟਰੇਡ ਹੈ ਜਿਸ ਲੈਵਲ ਤੇ ਰਹੀ ਹੈ ਨਹਿਰੂ ਦਾ, ਜੇ ਤੁਸੀਂ ਕੁੱਲ ਮਿਲਾ ਗਾਂਧੀ ਦਾ ਹੀ ਸਾਰਾ ਜਿਹੜਾ ਉਹ ਰਾਮ ਰਾਜ ਤੇ ਜੋ ਹਿੰਦੂ ਫਰਕ ਇੰਨਾ ਹੈ ਕਿ ਉਹ ਸੌਫਟ ਹਿੰਦੂਤਵਾ ਸੀ। ਨਹਿਰੂ ਦੇ ਤੁਸੀਂ ਸਾਰੇ ਐਕਸ਼ਨ ਦੇਖੋਗੇ ਕਿਵੇਂ 50ਵਿਆਂ ਦੇ ਵਿੱਚ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਦੇਣਾ ਬਿਨਾਂ ਕਿਸੇ ਐਗਰੀਮੈਂਟ, ਬਿਨਾਂ ਕਿਸੇ ਪਾਰਟ ਤੋਂ, ਬਾਕੀ ਜ਼ਬਾਨਾਂ ਦੇ ਆਧਾਰਿਤ ਲਿੰਗੁਇਸਟਿਕ ਸਟੇਟਸ ਭਾਰਤ 'ਚ ਬਣ ਜਾਣੀਆਂ। ਤੇ ਜਦੋਂ ਪੰਜਾਬ ਦੇ ਵਿੱਚ ਮੰਗ ਉੱਠੀ, ਅਕਾਲੀਆਂ ਨੇ ਮੋਰਚਾ ਲਾਇਆ ਤੇ ਉਹਨਾਂ ਦਾ ਅੱਗੋਂ ਜਵਾਬ ਇਹ ਤੋਂ ਗਵਾਰੋਂ ਕੀ ਭਾਸ਼ਾ ਹੈ। ਹੁਣ 1947 ਤੋਂ ਬਾਅਦ ਤੁਸੀਂ ਦੇਖੋ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਦਾ, ਉਹ ਵੀ ਨਹਿਰੂ ਮਰ ਚੁੱਕਾ ਸੀ। 27 ਮਈ 1964 ਨੂੰ ਸ਼ਾਸਤਰੀ ਬਣਿਆ। ਸ਼ਾਸਤਰੀ ਨੇ ਜ਼ਾਹਰ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਉਹ ਦੇਖਿਆ ਕਿ ਭਾਈ ਕਿਵੇਂ ਹੈ, 65 ਦੀ ਜੰਗ ਹੋਈ, ਉਹ ਸਾਰੇ ਤੋਂ ਬਾਅਦ ਕਮਿਸ਼ਨ ਜਿਹੜਾ ਬਣਾਉਣ ਦੀ ਗੱਲ ਸੀ ਜੋ ਸ਼ਾਸਤਰੀ ਨੇ ਅਪਰੂਵ ਕੀਤੀ। ਹਾਲਾਂ ਇੰਦਰਾ ਗਾਂਧੀ ਨੇ ਮਾਈ ਟਰੂਥ ਜਾਂ ਕੁਛ ਇਸ ਕਿਸਮ ਦਾ ਉਹਦੀ ਕਿਤਾਬ ਜਿਹੜੀ ਉਹਨੇ ਲਿਖੀ ਆ, ਉਹਦੇ 'ਚ ਉਹਨੇ ਕਿਹਾ ਕਿ ਜੀ ਉਹ ਕਮੇਟੀ ਬਣੀ, ਸਰ ਹੁਕਮ ਸਿੰਘ ਸਪੀਕਰ ਸੀ ਪਾਰਲੀਮੈਂਟ ਦੇ। ਮੈਨੂੰ ਜਦੋਂ ਪਤਾ ਲੱਗਾ ਵੀ ਉਹ ਪੋਜ਼ਿਟਿਵ ਰਿਪੋਰਟ ਦੇਣ ਜਾ ਰਹੇ ਨੇ ਤਾਂ ਮੈਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਉਹ ਪ੍ਰੈਸ ਕਾਨਫਰੰਸ ਕਰਕੇ ਦੇ ਚੁੱਕੇ ਸੀ। ਸੋ ਜਿਹੜਾ 1 ਨਵੰਬਰ 1966 ਨੂੰ ਪੰਜਾਬੀ ਸੂਬਾ ਬਣਾਇਆ ਗਿਆ ਉਹ ਇੰਦਰਾ ਗਾਂਧੀ ਦੇ ਵੇਲੇ, ਔਰ ਕਿਵੇਂ ਪੰਜਾਬ ਨੂੰ ਵੱਢਿਆ ਟੁੱਕਿਆ। ਪਹਿਲਾਂ ਹੀ 47 ਦੇ ਵਿੱਚ ਡਿਵੀਜ਼ਨ ਹੋਈ, 29 ਜ਼ਿਲ੍ਹੇ ਸੀ, 13 ਜ਼ਿਲ੍ਹੇ ਇੱਧਰ ਆਏ, ਤੇ ਉਹਨਾਂ 13 ਜ਼ਿਲ੍ਹਿਆਂ 'ਚੋਂ ਵੀ ਪੰਜਾਬ ਤੋਂ ਵੱਡੇ ਇਲਾਕੇ ਵਾਲਾ ਹਿਮਾਚਲ ਔਰ ਹਰਿਆਣਾ ਕ੍ਰੀਏਟ ਕਰਕੇ ਪਾਣੀਆਂ ਦਾ ਕੰਟਰੋਲ ਖੋਹ ਲਿਆ, ਰਾਜਧਾਨੀ ਖੋਹ ਲਈ। ਸੋ ਜਿਸ ਰਸਤੇ ਤੇ ਨਹਿਰੂ ਨੇ ਜਿਸ ਕਿਸਮ ਦੀ ਐਂਟਾਈ ਸਿੱਖ ਲਾਈਨ ਲਈ ਕਸ਼ਮੀਰ ਦੇ ਮੁੱਦੇ ਤੇ, ਕਈ ਕਹਿਣਗੇ ਜੀ ਨਹਿਰੂ
ਮੁਸਲਮਾਨਾਂ ਦੇ ਲਈ ਸੌਫਟ ਕਾਰਨਰ ਰੱਖਦਾ ਸੀ। ਆਰਐਸਐਸ ਵਾਲੇ ਤਾਂ ਕਈ ਵਾਰੀ ਉਹਨੂੰ ਮੁਸਲਮਾਨ ਹੈਰੀਟੇਜ ਨਾਲ ਹੀ ਜੋੜ ਕੇ, ਪਰ ਇਹ ਵੀ ਗੱਲ ਠੀਕ ਨਹੀਂ ਹੈ ਕਿਉਂਕਿ ਜੰਮੂ ਕਸ਼ਮੀਰ ਦਾ ਮੁੱਦਾ ਵੀ ਨਹਿਰੂ ਹੀ ਲੈ ਕੇ ਗਿਆ UN ਸਿਕਿਉਰਿਟੀ ਕਾਉਂਸਲ 'ਚ, ਲੇਕਿਨ ਉਹਨੇ ਆਪਣੇ ਜਿਉਂਦੇ ਜੀ ਜਿਹੜਾ ਹੈ ਉਹ ਉੱਥੇ ਪ੍ਰੈਬਸਾਈਟ ਨਹੀਂ ਹੋਣ ਦਿੱਤਾ। ਸੋ ਐਂਡ ਪ੍ਰੋ ਮੁਸਲਿਮ ਕਿੱਥੋਂ ਹੋਇਆ ਉਹ? ਸੋ ਉਹ ਵੀ ਬੇਸ਼ੱਕ ਉਹ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ, ਉਹ ਕਦੇ ਉਹ ਗੰਗਾ ਜਾ ਕੇ ਉਹ ਡੁਬਕੀ ਨਹੀਂ ਲਾਈ ਉਹਨੇ ਕੁੰਭ ਦੇ ਮੌਕੇ ਤੇ ਜਾਂ ਦੂਜੇ ਉਹਦੇ ਉਸ ਮਾਮਲੇ 'ਚ ਉਹ ਆਪਣੇ ਆਪ ਨੂੰ ਜਿਹੜਾ ਉਹ ਸੋ ਕਾਲਡ ਸੈਕੂਲਰ ਦੱਸਣ ਦੀ ਕੋਸ਼ਿਸ਼, ਜਾਂ ਕੁਛ ਨੇ ਉਹਨੂੰ ਏਥਿਸਟ ਵੀ ਕਿਹਾ, ਜਾਂ ਉਹਦਾ ਜਿਹੜਾ ਲਾਈਫ ਸਟਾਈਲ ਸੀ ਉਹ ਹਰ ਇੱਕ ਨੂੰ ਪਤਾ ਹੈ, ਉਹ ਕਹਿਣ ਦੀ ਲੋੜ ਨਹੀਂ ਆ ਉਹ ਕਿ ਵੀ ਕੀ ਸੀ, ਲੇਕਿਨ ਪੁੱਜ ਕੇ ਐਂਟੀ ਮਾਈਨੋਰਿਟੀ। ਸੋ ਉਹੀ ਸੈਕੂਲਰਿਜ਼ਮ ਦਾ ਲਬਾਦਾ ਹੌਲੀ ਕਾਂਗਰਸ ਨੇ ਆਪਣਾ ਰੰਗ, ਇੰਦਰਾ ਗਾਂਧੀ ਨੇ ਸਿੱਖਾਂ ਦੇ ਨਾਲ ਕੀ ਕੀਤਾ ਇਹ ਹੁਣ ਦੱਸਣ ਦੀ ਲੋੜ ਨਹੀਂ ਹੈ। ਜੂਨ 84 ਦਾ ਘੱਲੂਘਾਰਾ ਔਰ ਨਵੰਬਰ 'ਚ ਵੀ ਜੋ ਹੋਇਆ ਉਹ ਵੀ ਆਲਰੇਡੀ ਪਲੈਨਡ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਤੋਂ ਬਾਹਰ ਦੇ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਕੇ ਸਿੱਖਾਂ ਨੂੰ ਉਹਨਾਂ ਦੀ ਤਬਾਹੀ ਕਰਨੀ ਸੀ। ਇਹ ਤਾਂ ਪ੍ਰੀਐਂਪਟ ਹੋ ਗਿਆ, ਉਹਨਾਂ ਨੁਕਸਾਨ ਨਹੀਂ ਕਰ ਸਕੇ, 30 ਮਾਰਿਆ ਨਵੰਬਰ ਦੇ ਪਹਿਲੇ ਹਫਤੇ, ਅਦਰਵਾਈਜ਼ ਤਾਂ ਪੂਰਾ ਸਫਾਇਆ ਕਰਨ ਦੀ ਲਾਈਨ ਸੀ। ਉਸ ਤੋਂ ਬਾਅਦ ਤੁਸੀਂ ਉਹਦੀ ਔਲਾਦ ਰਾਜੀਵ ਗਾਂਧੀ ਦੇਖੋ ਜੀ, ਇੰਦਰਾ ਗਾਂਧੀ ਦੇ ਮਾਰੇ ਜਾਣ ਤੋਂ ਬਾਅਦ ਹਜ਼ਾਰਾਂ ਸਿੱਖਾਂ ਦਾ 30,000 ਤੋਂ ਜ਼ਿਆਦਾ ਕਿਲਿੰਗ, ਔਰ ਉਹਦਾ ਜਿਹੜਾ ਪਹਿਲਾ ਲੈਕਚਰ ਰਾਮਲੀਲਾ ਗਰਾਊਂਡ 'ਚ ਉਸ ਤੋਂ ਬਾਅਦ ਸੀ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੈ। ਹੁਣ ਉਸ ਸਾਰੇ ਤੋਂ ਬਾਅਦ ਕਾਂਗਰਸ ਤੋਂ ਬਾਅਦ ਕਲੀਸ਼ਨ ਗਵਰਨਮੈਂਟਾਂ ਦੂਜੀਆਂ ਤੀਜੀਆਂ, ਅੱਜ ਜਦੋਂ ਅਸੀਂ ਫਰਕ ਇੰਨਾ ਹੀ ਹੈ ਕਿ ਉਹ ਜਿਹੜਾ ਸੌਫਟ ਹਿੰਦੂਤਵਾ ਸੈਕੂਲਰਿਜ਼ਮ ਦੇ ਲਬਾਦੇ 'ਚ ਸੀ, ਉਸ ਤੋਂ ਸਫ਼ਰ ਹੁਣ ਨੰਗਾ ਚਿੱਟਾ ਹਿੰਦੂਤਵਾ ਆਰਐਸਐਸ ਦਾ ਜਿਹੜਾ 1925 ਦੇ ਵਿੱਚ ਜਿਹੜੀ ਜਮਾਤ ਹੋਣ ਚਾਹੁੰਦੀ ਹੈ, ਜਿਹੜੀ ਡਿਕਲੇਅਰਡਲੀ ਹਿੰਦੁਸਤਾਨ ਦੇ ਏਜੰਡੇ ਤੇ ਕੰਮ ਕਰਦੀ ਹੈ। ਔਰ ਨਰਿੰਦਰ ਮੋਦੀ ਨੂੰ ਵੀ ਬੀਤੇ ਕੱਲ 26 ਮਈ ਸੀ ਜਦੋਂ ਕਿ ਉਹਨੇ ਸਹੁੰ ਚੁੱਕੀ ਸੀ, 26 ਮਈ 1914 ਨੂੰ 26 ਮਈ 2014 ਨੂੰ, ਜਦੋਂ ਕਿ ਉਸ ਨੂੰ ਰੂਲ ਕਰਦਿਆਂ ਆਲਮੋਸਟ 12 ਸਾਲ ਹੋ ਗਏ ਨੇ। ਸੋ 12 ਸਾਲਾਂ 'ਚ ਤੁਸੀਂ ਦੇਖ ਲਓ ਕਿ ਹਿੰਦੂਤਵਾ ਖੁੱਲ੍ਹ ਕੇ ਅੱਜ ਮੁਸਲਮਾਨ ਜਿਹੜੇ ਨੇ ਉਹ ਪਬਲਿਕ ਥਾਵਾਂ ਤੇ ਨਮਾਜ਼ ਨਹੀਂ ਪੜ੍ਹ ਸਕਦੇ। ਉਹਨਾਂ ਦੀ ਜਿਹੜੀ ਹੈ ਕੁਰਬਾਨੀ ਦੇ ਉੱਤੇ ਕਰਨ ਦਾ ਜਿਹੜਾ ਹੱਕ ਹੈ ਉਸ ਦੇ ਉੱਤੇ ਵੀ ਛਾਪਾ ਮਾਰਿਆ ਹੋਇਆ ਹੈ। ਬਾਬਰੀ ਮਸਜਿਦ 500 ਸਾਲ ਪੁਰਾਣੀ ਮੰਦਿਰ ਬਣਾ ਦਿੱਤਾ ਗਿਆ ਹੈ। ਹੁਣ ਇੱਕ ਮੱਧ ਪ੍ਰਦੇਸ਼ ਦੇ ਵਿੱਚ ਇੱਕ ਭੋਜਸ਼ਾਲਾ ਨਾਂ ਦੀ ਮਸਜਿਦ ਜਿਹੜੀ 4 ਸਦੀਆਂ ਤੋਂ ਸੀ, ਉਹ ਕੋਰਟ ਨੇ ਜਿਹੜੀ ਆ ਉਹ ਹਿੰਦੂਆਂ ਨੂੰ ਦੇ ਦਿੱਤੀ ਹੈ। ਔਰ ਬਹੁਤ ਸਾਰੀਆਂ ਥਾਵਾਂ ਤੇ ਜੋ ਇਨਸਾਈਡ ਚੱਲ ਰਿਹਾ ਹੈ ਉਹ ਬਹੁਤ ਵਾਰ ਕਦੇ ਮੀਡੀਆ ਤੱਕ ਹੀ ਨਹੀਂ ਪਹੁੰਚਦਾ। ਮੁਸਲਮਾਨ ਖੌਫਜ਼ਦਾ ਹੈ, ਡਰਿਆ ਹੋਇਆ ਹੈ ਆਪਣੇ ਮਹੱਲਿਆਂ ਦੇ ਵਿੱਚ ਵੀ, ਕਿਉਂਕਿ ਇਹ ਠੀਕ ਹੈ ਕਿ ਮੁਸਲਮਾਨ ਜਿੱਥੇ ਵੀ ਰਹਿੰਦੇ ਨੇ ਇਕੱਠੇ ਨੇ, ਲੇਕਿਨ ਜਦੋਂ ਐਡਮਿਨਿਸਟ੍ਰੇਸ਼ਨ, ਪੁਲਿਸ, ਦੂਜੇ ਤੀਜੇ ਬੁਲਡੋਜ਼ਰ, ਹੁਣ ਇਹ ਵੀ ਕਿਤੇ ਸੁਣਿਆ ਸੀ ਕਿ ਕਿਤੇ ਡੈਮੋਕ੍ਰੇਸੀ ਦੇ ਨਾਂ ਥੱਲੇ ਤੁਸੀਂ ਬਿਨਾਂ ਕੋਈ ਟਰਾਇਲ ਕੀਤਿਆਂ ਆ ਕੇ ਮੁਸਲਮਾਨਾਂ ਦੀਆਂ ਬਿਜ਼ਨੈਸਿਸ ਢਾਹ ਦਿਓ, ਉਹਨਾਂ ਦੇ ਘਰ ਢਾਹ ਦਿਓ, ਔਰ ਉਹਨੂੰ ਫਿਰ ਪ੍ਰਾਈਡ ਦੇ ਨਾਲ ਜਿਹੜੀਆਂ ਪਰੇਡਸ ਨੇ, ਤੁਸੀਂ ਹਿੰਦੂ ਤਵੀਆਂ ਦਾ ਵਧਿਆ ਹੌਸਲਾ ਦੇਖੋ। ਨਿਊ ਜਰਸੀ 'ਚ 15 ਅਗਸਤ ਦੀ ਪਰੇਡ ਦੇ ਵਿੱਚ ਵੀ ਉਹਨਾਂ ਨੇ ਇੱਕ ਬੁਲਡੋਜ਼ਰ ਜਿਹੜਾ ਉਹ ਪਰੇਡ ਦੇ ਵਿੱਚ ਕਿਤੇ ਦੱਸਣ ਦੇ ਲਈ ਕਿ ਵੀ ਅਸੀਂ ਜਿਹੜਾ ਸਭ ਨੂੰ ਇਹ ਬੁਲਡੋਜ਼ ਕੇ ਪੰਜਾਬ ਦੇ ਵਿੱਚ ਇਹੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਵੀ ਉਹ ਬੀਜੇਪੀ ਦੀ ਲਾਈਨ ਆਰਐਸਐਸ ਦੀ ਟੋਕ ਕੀਤੀ। ਸੋ ਕੁੱਲ ਮਿਲਾ ਕੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਜਿਨ੍ਹਾਂ ਨੇ ਇਹ ਕੀ ਹੋਏਗਾ ਭਾਰਤ ਦੇ ਵਿੱਚ ਜੇ ਪਾਵਰ ਇਹਨਾਂ ਦੇ ਹੱਥ 'ਚ ਆਈ, ਤੇ ਫਿਰ ਅੱਜ ਐਜੂਕੇਸ਼ਨ ਸਿਸਟਮ ਦਾ ਹਾਲ ਦੇਖ ਲਓ। ਜਿਹੜੀ ਗੱਲ ਕਦੇ ਮਦਨ ਮੋਹਨ ਮਾਲਵੀਆ ਨੇ ਗਿਆਨੀ ਸ਼ੇਰ ਸਿੰਘ ਨੂੰ ਕਹੀ ਸੀ कि जी आप फिक्र मत करो, जब हमारे हाथ में ताकत आई तो हम तो शिक्षा प्रणाली में संशोधन करके ही मुसलमानों की मुसलमानी निकाल देंगे। तो शेर सिंह कहता भी मैं सोचा भी ਜਿਹੜੇ ਇੰਨੀ ਗਿਣਤੀ 'ਚ ਨੇ ਮੁਸਲਮਾਨ ਸਾਡੇ ਨਾਲੋਂ ਕਈ ਗੁਣਾ ਜੇ ਉਹਨਾਂ ਦੀ ਇਹ ਮੁਸਲਮਾਨੀ ਕੱਢ ਦੇਣਗੇ ਤਾਂ ਸਾਡੇ ਨਾਲ ਕੀ ਕਰਨਗੇ। ਬਿਲਕੁਲ। ਸੋ ਅੱਜ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿ ਵੀ ਖੁੱਲ੍ਹ ਕੇ ਹਿੰਦੂ ਰਾਸ਼ਟਰ, ਔਰ ਉਹਨਾਂ ਨੂੰ ਹੁਣ ਕੋਈ ਉਹਨਾਂ ਦੀਆਂ ਅਦਾਲਤਾਂ ਦੇ ਫੈਸਲੇ, ਉਹਨਾਂ ਦਾ ਮੀਡੀਆ, ਉਹਨਾਂ ਦਾ ਹੁਣ ਕੋਈ ਜਾਂਦਾ VIP ਉਹਨੂੰ ਗੀਤਾ ਹੀ ਭੇਟ ਕਰਦੇ ਨੇ, ਉਹਨੂੰ ਲੈ ਕੇ ਜਾਂਦੇ ਨੇ ਮੰਦਰਾਂ 'ਚ ਘੁਮਾਉਂਦੇ ਨੇ, ਉਹ ਸਾਰੇ ਦੇ ਨਾਲ ਜਿਹੜਾ ਉਹ ਬਿਲਕੁਲ ਉਹਨਾਂ ਨੇ ਬਾਕੀ ਜਿਵੇਂ ਕੋਈ ਐਗਜ਼ਿਸਟ ਹੀ ਨਹੀਂ ਕਰਦਾ, ਇਸ ਕਿਸਮ ਦਾ ਮਾਹੌਲ ਬਣਾਇਆ। ਸੋ ਇਹ ਹੈ 62 ਸਾਲਾਂ ਦੇ ਵਿੱਚ ਨਹਿਰੂ ਦੇ ਉਸ ਲਬਾਦੇ 'ਚ ਲੁਕੇ ਸੈਕੂਲਰਿਜ਼ਮ ਦਾ ਲਬਾਦਾ, ਪਰ ਸੌਫਟ ਹਿੰਦੂਤਵਾ ਤੋਂ ਅੱਜ ਆਰਐਸਐਸ ਦੇ ਨੰਗੇ ਚਿੱਟੇ ਹਿੰਦੂਤਵਾ ਦਾ ਸਫ਼ਰ।
ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਅੱਜ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166491984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।